सुगरा, सब ठीक है? कोई परेशानी? घर वाले मसले दा की बना? ਕਿਸੇ ਵਕੀਲ ਨਾਲ ਗੱਲ ਕਰਾਂਗੀ, ਫੇਰ ਪਤਾ ਚੱਲੇਗਾ ਕਿ ਕੋਰਟ 'ਚ ਮਾਮਲਾ ਅੱਗੇ ਕਿੰਜ ਵਧਾਵਾਂ। एक मिनट, ਤੁਹਾਨੂੰ ਨਵੇਂ ਕਾਨੂੰਨ ਦੇ ਬਾਰੇ ਵਿੱਚ ਪਤਾ ਚੱਲਿਆ? ਇਨਫੋਰਸਮੈਂਟ ਆਫ ਵਿਮਨ ਪ੍ਰੋਪਰਟੀ ਰਾਈਟਸ ਐਕਟ 2020 ਯਾਨੀ ਖਵਾਤੀਨ ਦੇ ਵਿਰਾਸਤੀ ਹਕੂਕ ਦੀ ਅਮਲ ਦਰਾਮਦ ਦਾ ਕਾਨੂੰਨ। ਇਹ ਉਹ ਕਾਨੂੰਨ ਹੈ ਜਿਹੜਾ ਔਰਤਾਂ ਦੇ ਜਾਇਦਾਦ ਵਿੱਚ ਹੱਕ ਹਾਸਿਲ ਕਰਨ ਨੂੰ ਆਸਾਨ ਬਣਾਉਂਦਾ ਹੈ। ਇਸ ਕਾਨੂੰਨ ਦੀ ਵਜ੍ਹਾ ਤੋਂ ਇੰਨੀ ਆਸਾਨੀ ਹੋ ਗਈ ਹੈ ਕਿ ਹੁਣ ਕੋਰਟ ਜਾਣੇ ਦੀ ਵੀ ਲੋੜ ਨਹੀਂ ਪਵੇਗੀ। ਬਾਜੀ ਉਹ ਕਿੰਜ? ਇਸਲਾਮਾਬਾਦ ਵਿੱਚ ਇਨਫੋਰਸਮੈਂਟ ਆਫ ਵਿਮਨ ਪ੍ਰੋਪਰਟੀ ਰਾਈਟਸ ਐਕਟ 2020 ਦਾ ਕਾਨੂੰਨ ਹੁਣੇ ਪਾਸ ਹੋਇਆ ਹੈ, ਜਿਹੜਾ ਜਾਇਦਾਦ ਤੇ ਵਿਰਾਸਤ ਦੇ ਮਾਮਲਾਤ ਵਿੱਚ ਔਰਤਾਂ ਦੇ ਲਈ ਆਸਾਨੀਆਂ ਪੈਦਾ ਕਰਦਾ ਹੈ। ਇਸ ਦੇ ਇਲਾਵਾ ਮੁਲਕ ਭਰ ਵਿੱਚ ਹੁਣ ਸਦਾਕਤਨਾਮਾ ਜਾਨਸ਼ੀਨੀ ਯਾਨੀ ਸਕਸੈਸ਼ਨ ਸਰਟੀਫਿਕੇਟ ਤੇ ਪਰਵਾਨਾ ਇਨਸਰਾਮੇ ਜਾਇਦਾਦ ਯਾਨੀ ਲੈਟਰ ਆਫ ਐਡਮਿਨਿਸਟ੍ਰੇਸ਼ਨ ਨਾਦਰਾ ਦੇ ਦਫ਼ਾਤਰ ਤੋਂ ਹੀ ਜਾਰੀ ਹੁੰਦੇ ਨੇ, ਕੋਰਟ ਕਚਹਿਰੀ ਜਾਵੇ ਬਗੈਰ। ਯਾਦ ਰੱਖੋ, ਸਕਸੈਸ਼ਨ ਸਰਟੀਫਿਕੇਟ ਗੈਰ ਮਨਕੂਲਾ ਜਾਇਦਾਦ ਦੇ ਲਈ ਹੁੰਦਾ ਹੈ, ਜਿਵੇਂ ਮੋਟਰਸਾਈਕਲ, ਗਾੜੀ। ਲੈਟਰ ਆਫ ਐਡਮਿਨਿਸਟ੍ਰੇਸ਼ਨ ਮਨਕੂਲਾ ਜਾਇਦਾਦ ਦੇ ਲਈ, ਜਿਵੇਂ ਮਕਾਨ, ਪਲਾਟ ਵਗੈਰਾ। ਬਾਕੀ ਹੋਰ ਮਾਲੂਮਾਤ ਮੈਂ ਤੁਹਾਨੂੰ ਨਾਦਰਾ ਦੀ ਵੈਬਸਾਈਟ ਤੋਂ ਨਿਕਾਲ ਕਰ ਦੇ ਦੇਵਾਂਗੀ। ਨਾਦਰਾ ਦੇ ਕੰਪਿਊਟਰਾਈਜ਼ਡ ਨਿਜ਼ਾਮ ਤੇ ਇਸ ਕਾਨੂੰਨ ਦੇ ਜ਼ਰੀਏ ਕੋਰਟ ਕਚਹਿਰੀ ਦੇ ਥਕਾ ਦੇਣ ਵਾਲੇ ਚੱਕਰ ਖਤਮ ਹੋ ਜਾਣਗੇ। ਕਿਸੇ ਦੀ ਫੌਤਗੀ ਦੇ ਬਾਅਦ ਨਾਦਰਾ ਆਪਣੇ ਖੁਦਕਾਰ ਨਿਜ਼ਾਮ ਦੇ ਨਾਲ ਜਾਇਦਾਦ ਦੇ ਬਟਵਾਰੇ ਦੀ ਤਫਸੀਲਾਤ ਤਿਆਰ ਕਰ ਦਿੰਦੀ ਹੈ ਤੇ ਇਹੋ ਵੀ 15 ਦਿਨਾਂ ਦੇ ਵਿੱਚ ਤੇ ਇਹ ਸਭ ਕਾਰਵਾਈ ਪੱਕੀ ਕਰਵਾਈ ਹੁੰਦੀ ਹੈ ਤੇ ਨਾਦਰਾ ਦੇ ਸਭ ਕਾਗਜ਼ਾਤ ਕੋਰਟ ਤੇ ਕਚਹਿਰੀ ਦੀ ਸੂਰਤ ਵਿੱਚ ਕੰਮ ਆਉਂਦੇ ਨੇ। ਜੇ ਨੌਬਤ ਇਸ ਗੱਲ ਤੱਕ ਚਲੀ ਜਾਵੇ ਜਦੋਂ ਕਿ ਕੋਈ ਵੀ ਨਾਦਰਾ ਤੋਂ ਜਾਰੀ ਕਰਦਾ ਕਾਗਜ਼ਾਤ ਤੇ ਸਵਾਲ ਚੁੱਕੇ ਜਾਂ ਨਾਦਰਾ ਤੋਂ ਤਸਦੀਕਸ਼ੁਦਾ ਜਾਇਦਾਦ ਦੇ ਇਲਾਵਾ ਕੋਈ ਵੀ ਜਾਇਦਾਦੀ ਮਸਲਾ ਦਰਪੇਸ਼ ਹੋ। ਅੱਛਾ, ਤੇ ਬਾਜੀ ਮੈਂ ਆਪਣੀ ਦਰਖਾਸਤ ਕਿਸ ਤਰੀਕੇ ਦੇ ਨਾਲ ਦਰਜ ਕਰਾ ਸਕਦੀ ਹਾਂ? ਪਹਿਲੇ ਤੁਸੀਂ ਉੱਥੇ ਆਪਣਾ ਸ਼ਨਾਖਤੀ ਕਾਰਡ ਨੰਬਰ ਤੇ ਫੌਤ ਹੋਣ ਵਾਲੇ ਦਾ ਡੈਥ ਸਰਟੀਫਿਕੇਟ ਜਮ੍ਹਾਂ ਕਰਾਓਗੇ। ਫਿਰ ਸਭ ਵਰਸਾ ਦੀ ਮਾਲੂਮਾਤ ਤੇ ਫੌਤ ਹੋਣ ਵਾਲੇ ਦੀ ਜਾਇਦਾਦ ਵਿੱਚ ਮਨਕੂਲਾ ਤੇ ਗੈਰ ਮਨਕੂਲਾ ਚੀਜ਼ਾਂ ਦੀ ਤਫਸੀਲਾਤ ਵੀ ਨਾਦਰਾ ਨੂੰ ਜਮ੍ਹਾਂ ਕਰਵਾਓਗੇ। ਫਿਰ ਸਭ ਵਰਸਾ ਨਾਦਰਾ ਦੇ ਆਫਿਸ ਜਾ ਕੇ ਆਪਣੀ ਰਜ਼ਾਮੰਦੀ ਦੀ ਤਸਦੀਕ ਕਰਨਗੇ। ਫਿਰ ਨਾਦਰਾ ਇੱਕ ਨੋਟਿਸ ਅਖਬਾਰ ਵਿੱਚ ਸ਼ਾਇਆ ਕਰੂਗਾ, ਜਿਸ ਵਿੱਚ ਤੁਹਾਡੀ ਜਾਇਦਾਦ ਦੇ ਹਿੱਸੇ ਦੇ ਹਵਾਲੇ ਨਾਲ ਇਖਤਲਾਫਾਤ ਜਮ੍ਹਾਂ ਕਰਾਉਣ ਦਾ ਇੱਕ ਮੌਕਾ ਦਿੱਤਾ ਜਾਊਗਾ। ਜੇ ਕੋਈ ਇਤਰਾਜ਼ ਕਰਦਾ ਹੈ ਤੇ ਨਾਦਰਾ ਤੁਹਾਨੂੰ ਮੁਤਲਾ ਕਰ ਦੇਗਾ, ਵਰਨਾ ਅਖਬਾਰ 'ਚ ਨੋਟਿਸ ਦੇ 14 ਦਿਨ ਬਾਅਦ ਨਾਦਰਾ ਤੁਹਾਡੀ ਦਰਖਾਸਤ ਮਨਜ਼ੂਰ ਕਰ ਲਵੇਗੀ ਤੇ ਤੁਹਾਡਾ ਹਿੱਸਾ ਤੁਹਾਨੂੰ ਬਾਸਾਨੀ ਮਿਲ ਜਾਊਗਾ। ਅੱਛਾ, ਜੇ ਮੈਨੂੰ ਕੋਈ ਮੁਸ਼ਕਿਲ ਪੇਸ਼ ਆ ਰਹੀ ਹੋਏ? ਇਨਫੋਰਸਮੈਂਟ ਆਫ ਵਿਮਨ ਪ੍ਰੋਪਰਟੀ ਰਾਈਟਸ ਐਕਟ 2020 ਦੇ ਤਹਿਤ ਜੇ ਕੋਈ ਨਾਇਨਸਾਫੀ ਹੋਵੇ ਜਾਂ ਕਿਸੇ ਖਾਤੂਨ ਨੂੰ ਕੋਈ ਮੁਸ਼ਕਿਲ ਪੇਸ਼ ਹੋਵੇ ਤੇ ਉਹ ਆਪਣੇ ਕਰੀਬੀ ਖਾਤੂਨ ਮੁਹਤਸਿਬ ਦੇ ਕੋਲ ਜਾ ਸਕਦੀ ਹੈ। ਮਗਰ ਜੇ ਸ਼ਿਕਾਇਤ ਕਰਨ ਵਾਲਾ ਉਸੇ ਔਰਤ ਦਾ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਹੋਵੇ ਤੇ ਉਹ ਤੁਹਾਡਾ ਹਿੱਸਾ ਹੜਪਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਫਿਰ? ਆਹੋ, ਤੇ ਇਨਫੋਰਸਮੈਂਟ ਆਫ ਵਿਮਨ ਪ੍ਰੋਪਰਟੀ ਰਾਈਟਸ ਐਕਟ 2020 ਦੇ ਸੈਕਸ਼ਨ 4 ਤੇ ਸੈਕਸ਼ਨ 7 ਦੇ ਤਹਿਤ ਤੁਸੀਂ ਐਦਾ ਦੀ ਸੂਰਤ ਵਿੱਚ ਮੁਹਤਸਿਬ ਦੇ ਸਾਹਮਣੇ ਸ਼ਿਕਾਇਤ ਦਰਜ ਕਰ ਸਕਦੇ ਹੋ। ਸੈਕਸ਼ਨ 4 ਦੇ ਜ਼ੇਲੀ ਸੈਕਸ਼ਨ 5 ਤੇ ਸੈਕਸ਼ਨ 5 ਦੇ ਤਹਿਤ ਐਦਾ ਦੀ ਸ਼ਿਕਾਇਤ ਦਾ ਫੈਸਲਾ 60 ਦਿਨਾਂ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਫੈਸਲੇ ਦੇ ਬਾਅਦ ਤੁਹਾਨੂੰ ਆਪਣੇ ਹਿੱਸੇ ਦਾ ਕਬਜ਼ਾ ਮਿਲ ਜਾਊਗਾ। ਜੇ ਮਸਲਾ ਮੁਹਤਸਿਬ ਦੇ ਅਸਰੋ ਰਸੂਖ ਤੋਂ ਬਾਹਰ ਹੋਵੇ ਤੇ ਸੈਕਸ਼ਨ 6 ਦੇ ਤਹਿਤ ਉਹ ਇਹ ਮਾਮਲਾ ਖੁਦ ਕੋਰਟ ਨੂੰ ਭੇਜ ਦੇਣਗੇ। ਇਸ ਨਾਲ ਇੱਕ ਤੇ ਤੁਹਾਡਾ ਵਕਤ ਬਚੂਗਾ, ਦੂਜਾ ਇਹ ਕਿ ਮੁਹਤਸਿਬ ਸਿਰਫ ਇਹ ਫੈਸਲਾ ਨਹੀਂ ਕਰੂਗੀ ਕਿ ਜਾਇਦਾਦ ਦਾ ਹੱਕਦਾਰ ਕੌਣ ਹੈ, ਬਲਕਿ ਉਸਦੇ ਕੋਲ ਇਹ ਇਖਤਿਆਰ ਵੀ ਹੈ ਕਿ ਉਹ ਆਪਣੇ ਫੈਸਲੇ ਤੇ ਡਿਸਟ੍ਰਿਕਟ ਕਮਿਸ਼ਨਰ ਜਾਂ ਐਡਮਿਨਿਸਟ੍ਰੇਸ਼ਨ ਕੋਲੋਂ ਆਪਣਾ ਅਮਲ ਦਰਾਮਦ ਕਰਵਾਵੇ। ਜੇ ਤਹਿਕੀਕਾਤ ਦੇ ਬਾਅਦ ਮੁਹਤਸਿਬ ਨੂੰ ਪਤਾ ਚੱਲਦਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਔਰਤ ਦੀ ਹੱਕ ਤਲਫੀ ਹੋਈ ਹੈ ਤੇ ਉਹ ਇਸ ਦੇ ਲਈ ਇਸਲਾਹੀ ਇਕਦਾਮਾਤ ਦੇ ਤਹਿਤ ਪੁਲਿਸ ਜਾਂ ਮੁਤਲਕਾ ਇਦਾਰਿਆਂ ਨੂੰ ਬੋਲ ਸਕਦੀ ਹੈ ਕਿ ਇਸ ਔਰਤ ਨੂੰ ਇਸ ਦੀ ਜਾਇਦਾਦ ਦਾ ਕਬਜ਼ਾ ਦਿਲਾਇਆ ਜਾਵੇ। ਤੇ ਬਾਜੀ, ਏਦਾਂ ਤੇ ਔਰਤ ਦੇ ਖਾਨਦਾਨ ਵਿੱਚੋਂ ਕੋਈ ਸ਼ਖਸ ਜਾਂ ਉਹਨਾਂ ਦਾ ਵਕੀਲ ਇਸ ਫੈਸਲੇ ਤੋਂ ਇਨਕਾਰ ਨਹੀਂ ਕਰ ਦੇਗਾ? ਨਹੀਂ, ਮੁਹਤਸਿਬ ਦਾ ਫੈਸਲਾ ਅਟਲ ਤੇ ਆਖਰੀ ਹੋਵੇਗਾ ਤੇ ਉਸ ਨਾਲ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ, ਨਾ ਉਸ ਤੋਂ ਇਖਤਲਾਫ ਕਰ ਸਕਦਾ ਹੈ। ਬਸ ਮੁਹਤਸਿਬ ਦੇ ਕੋਲ ਜਾਣ ਤੋਂ ਪਹਿਲੇ ਇਸ ਗੱਲ ਨੂੰ ਯਕੀਨੀ ਬਣਾ ਲਓ ਕਿ ਤੁਹਾਡੀ ਪ੍ਰਾਪਰਟੀ ਦੇ ਹਵਾਲੇ ਤੋਂ ਕੋਈ ਕੇਸ ਪਹਿਲੇ ਤੋਂ ਨਾ ਚੱਲ ਰਿਹਾ ਹੋਵੇ। ਹਾਂ ਬਾਜੀ, ਇੰਜੀ ਹੈ, ਕੋਈ ਕੇਸ ਨਹੀਂ ਹੈ ਪਹਿਲੇ ਤੋਂ। ਲੇਕਿਨ ਅਗਰ ਖੁਦਾ ਨਾ ਖਾਸਤਾ ਇੰਜ ਹੋ ਜਾਏ ਤੇ ਫਿਰ ਕੀ ਕੀਤਾ ਜਾਏ? ਉਸ ਸੂਰਤ ਵਿੱਚ ਕੇਸ ਅਦਾਲਤ 'ਚ ਜਾਊਗਾ
ਤੇ ਫੈਸਲਾ ਵੀ ਉੱਥੇ ਹੋਵੇਗਾ। ਲੇਕਿਨ ਇਸ ਕਾਨੂੰਨ ਦੀ ਵਜ੍ਹਾ ਨਾਲ ਔਰਤਾਂ ਨੂੰ ਵਕੀਲ ਦੀ ਫੀਸ ਜਾਂ ਕੋਰਟ ਕਚਹਿਰੀ ਦੇ ਮਸਲਿਆਂ 'ਚ ਨਹੀਂ ਪੈਣਾ ਪੈਂਦਾ। ਕਿਸੇ ਬਹੁਤ ਇੰਤਹਾਈ ਸੂਰਤ-ਹਾਲ 'ਚ ਜਦੋਂ ਗੱਲ ਬਹੁਤ ਹੀ ਵਿਗੜ ਜਾਵੇ ਤੇ ਫਿਰ ਹੀ ਕੋਰਟ ਜਾਣ ਦੀ ਨੌਬਤ ਆ ਸਕਦੀ ਹੈ, ਵਰਨਾ ਨਹੀਂ। ਆਹੋ, ਦੂਜੀ ਅਹਿਮ ਗੱਲ, ਲਾਸ ਆਫ ਰੈਂਟ ਯਾਨੀ ਕਿਰਾਏ ਦਾ ਨੁਕਸਾਨ, ਜਿਹੜੀ ਇਸ ਕਾਨੂੰਨ ਦੀ ਹੀ ਇੱਕ ਸ਼ਿਕ ਹੈ। ਤੁਹਾਡਾ ਮੁਤਸਿਬ ਜੇ ਇਹ ਫੈਸਲਾ ਕਰੇ ਕਿ ਤੁਹਾਨੂੰ ਤੁਹਾਡੀ ਜਾਇਦਾਦ ਤੋਂ ਮਹਿਰੂਮ ਰੱਖਾ ਗਿਆ ਹੈ ਤੇ ਜਾ ਰਿਹਾ ਹੈ, ਤੇ ਮੁਜਰਿਮ ਨੂੰ ਤੁਹਾਨੂੰ ਜਾਇਦਾਦ ਦੇ ਨਾਲ ਉਸ ਕਿਰਾਏ ਦੇ ਨੁਕਸਾਨ ਦਾ ਜੁਰਮਾਨਾ ਵੀ ਦੇਣਾ ਪਏਗਾ, ਜਿਹੜਾ ਤੁਸੀਂ ਕਬਜ਼ੇ ਦੇ ਅਰਸੇ ਵਿੱਚ ਵਸੂਲ ਨਹੀਂ ਕਰ ਸਕੇ। ਇਹ ਕਾਨੂੰਨ ਇੱਕ ਬਹੁਤ ਅਹਿਮ ਕਦਮ ਹੈ, ਮਗਰ ਇਸ ਦੀ ਕਾਮਯਾਬੀ ਦੇ ਲਈ ਬਹੁਤ ਜ਼ਰੂਰੀ ਹੈ ਕਿ ਔਰਤਾਂ ਨੂੰ ਇਸ ਦੇ ਬਾਰੇ ਵਿੱਚ ਪਤਾ ਹੋਵੇ ਤੇ ਉਹ ਆਪਣਾ ਹੱਕ ਹਾਸਿਲ ਕਰਨ ਦੇ ਲਈ ਇਸ ਕਾਨੂੰਨ ਦਾ ਇਸਤੇਮਾਲ ਵੀ ਕਰਨ। ਮੈਂ ਆਪ ਵੀ ਇਹਦੇ ਬਾਰੇ 'ਚ ਮਜ਼ੀਦ ਮਾਲੂਮਾਤ ਇਕੱਠੀ ਕਰਾਂਗੀ ਤੇ ਦੂਜਿਆਂ ਨੂੰ ਵੀ ਇਹਦੇ ਬਾਰੇ 'ਚ ਜ਼ਰੂਰ ਦੱਸਾਂਗੀ। ਤੁਸੀਂ ਜੇ ਚਾਹੋ ਤੇ ਇਹ ਦਰਖਾਸਤ ਘਰ ਬੈਠੇ ਜਾਂ ਇੱਥੋਂ ਸਕੂਲ ਤੋਂ ਵੀ ਆਨਲਾਈਨ ਜਮ੍ਹਾਂ ਕਰਵਾ ਸਕਦੇ ਹੋ। ਨਾਦਰਾ ਦੀ ਵੈਬਸਾਈਟ ਤੇ ਜਾ ਕੇ ਮੈਂ ਤੁਹਾਡੀ ਮਦਦ ਕਰ ਦਵਾਂਗੀ ਇਸ ਵਿੱਚ। ਹੋਰ ਤੁਸੀਂ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਦਾ ਨੰਬਰ ਵੀ ਲੈ ਲਓ। ਕੋਈ ਹੋਰ ਮਦਦ ਚਾਹੀਦੀ ਹੋਵੇ ਤੇ ਤੁਸੀਂ ਇਹਨਾਂ ਕੋਲੋਂ ਵੀ ਪੁੱਛ ਸਕਦੇ ਹੋ। ਆਸੀਆ, ਜ਼ਰਾ ਪੇਪਰ ਤੇ ਲਿਖ ਕਰ ਦਿਓ ਨੰਬਰ 080070806। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਦੋਨਾਂ ਦਾ। ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਦੇ ਲਾਅ ਡਿਪਾਰਟਮੈਂਟ ਦੀ ਸ਼ਰਾਕਤ ਨਾਲ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਦੇ ਹਵਾਲੇ ਨਾਲ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਨੂੰ 0800700806 ਤੇ ਕਾਲ ਕਰੋ।